अलिफ अल्लाह चंबे दी बूटी मेरे मन विच मुर्शिद जग तुमे समाज सेवक मुस्लिम हैंड्स ਦੇ ਚੇਅਰਮੈਨ ਸੈयद लखत हुसनैन ਹੋਰਾਂ ਦੇ ਆਦਰ ਵਿੱਚ ਇਕੱਠ ਦਾ ਆਰ ਕੀਤਾ ਗਿਆ ਜਿਹਦੀ ਪ੍ਰਧਾਨਗੀ ਔਰੀਆ ਮਕਬੂਲ ਜਾਨ ਦੇ ਜ਼ਿੰਮੇ ਸੀ ਤੇ ਚੌਧਰੀ ਇਲਿਆਸ ਕੁਮਨ ਉਚੇਚੇ ਪਰੋਣੇ ਸਨ। ਇਸ ਮੌਕੇ ਉੱਤੇ ਮੁਸਲਿਮ ਹੈਂਡਸ ਦੀ ਸੇਵਾ ਤੇ ਸੈयद लखत हुसनैन ਹੋਰਾਂ ਬਾਰੇ ਗੱਲਬਾਤ ਕਰਦਿਆਂ ਰਲਤੀ ਸੂਝਵਾਨਾ ਆਖਿਆ ਕਿ ਅਜਿਹੇ ਲੋਕ ਜ਼ਿੰਦਾ ਸਮਾਜ ਦੀ ਅਲਾਮਤ ਹੁੰਦੇ ਨੇ ਜੋ ਦੂਸਰਿਆਂ ਦੇ ਦੁੱਖ ਦਰਦ ਵੰਡਦੇ ਨੇ। ਮੇਰਾ ਨਹੀਂ ਖਿਆਲ ਕਿ ਜਿਹੜੇ ਲੋਕ ਨੇ ਇਹਨਾਂ ਨੂੰ ਕਿਸੇ ਪਜ਼ੀਰਾਈ ਦੀ ਜਾਂ ਸਲਾਨਾ ਦੀ ਜ਼ਰੂਰਤ ਹੈ। ਹਾਂ, ਉਹ ਤਾਰੀਖ ਹੈ ਜਿਸ ਤਰ੍ਹਾਂ ਕਿ ਨਦੀਮ ਸਾਹਿਬ ਨੇ ਗੱਲ ਕੀਤੀ ਕਿ ਆਪਣਾ ਇੱਕ ਕਿਰਦਾਰ ਉਹਨਾਂ ਦਾ, ਔਰ ਮੇਰਾ ਖਿਆਲ ਹੈ ਕਿ ਉਹ ਕਿਰਦਾਰ ਬਾਜ਼ ਔਕਾਤ ਤੋਂ ਖੁਦ ਚੁਣਦੇ ਨੇ ਤੇ ਬਾਜ਼ ਔਕਾਤ ਉਹਨਾਂ ਨੂੰ ਤਫਵੀਜ਼ ਕਰ ਦਿੱਤਾ ਜਾਂਦਾ ਹੈ ਕਿ ਤੁਸੀਂ ਇਹ ਕੰਮ ਜਿਹੜਾ ਹੈ ਉਹ ਕਰਨਾ। ਤੇ ਮੈਂ ਸਮਝਣਾ ਕਿ ਇਸ ਵਕਤ ਦੁਨੀਆ ਭਰ ਵਿੱਚ ਜੋ ਮੁਸਲਮਾਨਾਂ ਦੀ ਹਾਲਤ ਹੈ, ਈਵਨ ਗਜ਼ਾ 'ਚ ਵੀ ਸਾਨੂੰ ਪਤਾ ਚੱਲਦਾ ਹੈ ਤੇ ਪਤਾ ਚੱਲਦਾ ਹੈ ਕਿ ਮੁਸਲਿਮ ਹੈਂਡਸ ਵਾਲੇ ਉੱਥੇ ਵੀ ਲੋਕਾਂ ਦੀ ਹੈਲਪ ਕਰ ਰਹੇ ਨੇ, ਜਿਸ ਪਰ ਕਿ ਸਾਡੀਆਂ ਹਕੂਮਤਾਂ ਵੀ ਹੈਸੀਟੇਸ਼ਨ ਦਾ ਸ਼ਿਕਾਰ ਨੇ ਇਸ ਗੱਲ ਕਰਨ ਨੂੰ ਉਹਨਾਂ ਦੀ ਹੈਲਪ ਦੇ ਹਵਾਲੇ ਨਾਲ ਜਾਂ ਉੱਥੇ ਜਿਹੜੀ ਇਸਰਾਇਲੀ ਬਰਬਰੀਅਤ ਹੋ ਰਹੀ ਹੈ ਉਸ ਹਵਾਲੇ ਨਾਲ। ਸੋ ਇਹ ਜਿਹੜੀ ਮੇਰੇ ਖਿਆਲ ਹੈ ਅੱਜ ਦੀ ਜਿਹੜੀ ਤਕਰੀਬ ਹੈ ਇਹ ਇਸ ਹਵਾਲੇ ਨਾਲ ਵੀ ਕਿ ਅਸੀਂ ਯਾਦ ਰੱਖੀਏ ਉਹਨਾਂ ਸਾਰੀਆਂ ਚੀਜ਼ਾਂ ਨੂੰ, ਉਹਨਾਂ ਸਾਰੀਆਂ ਗੱਲਾਂ ਨੂੰ ਜਿਨ੍ਹਾਂ ਤੋਂ ਅੱਜ ਕੱਲ੍ਹ ਮੁਸਲਮਾਨ ਜਿਨ੍ਹਾਂ ਨੂੰ ਫੇਸ ਕਰ ਰਹੇ ਨੇ, ਔਰ ਉਹਦੇ 'ਚ ਮੁਸਲਿਮ ਹੈਂਡ ਦਾ ਕੀ ਕਿਰਦਾਰ ਹੈ। ਮੈਂ ਸਮਝਦਾ ਲਖਤ ਹਸਨੈਨ ਸਾਹਿਬ ਸਾਡੇ ਮੁਆਸ਼ਰੇ ਦੇ ਉਹ ਖੂਬਸੂਰਤ ਚਿਹਰੇ ਨੇ ਜਿਹੜੇ ਦੁਨੀਆ ਭਰ ਦੇ ਅੰਦਰ ਸਾਡੇ ਬਾਰੇ ਜਿਹੜਾ ਯਾਨੀ ਕਈ ਸਾਲ ਮਿਹਨਤ ਕਰਕੇ ਬੈਨ ਅਲ-ਅਕਵਾਮੀ ਮੀਡੀਆ ਜਿਹੜੀ ਰਾਏ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਸਾਡਾ ਜਿਹੜਾ ਤਸ਼ਖੁਸ ਔਰ ਸਾਡੀ ਸ਼ਨਾਖਤ ਕਾਇਮ ਕਰਨ ਦੀ ਕੋਸ਼ਿਸ਼ ਕਰਦਾ ਹੈ ਨਾ, ਅੱਲਾ ਫਿਰ ਸਾਡਾ ਚੋਂ ਲਖਤ ਹਸਨੈਨ ਜੈਸੇ ਲੋਕ ਪੈਦਾ ਕਰ ਦਿੰਦਾ ਹੈ ਜਿਹੜੇ ਉੱਥੇ ਜਾ ਕੇ ਆਪਣੇ ਅਮਲ ਦੇ ਜ਼ਰੀਏ, ਆਪਣੇ ਰਵੱਈਏ, ਆਪਣੇ ਕਿਰਦਾਰ ਦੇ ਨਾਲ ਉਹਨਾਂ ਦੀ ਇਤਨੇ ਸਾਲਾਂ ਦੀ ਮਿਹਨਤ ਦੇ ਉੱਤੇ ਪਾਣੀ ਫੇਰ ਦਿੰਦੇ ਨੇ। ਮੇਰੀ ਬਹੁਤ ਸਾਰੀਆਂ ਨੇਕ ਦੁਆਵਾਂ ਔਰ ਤਮੰਨਾਵਾਂ ਅੱਲਾ ਪਰਵਰਦਿਗਾਰ ਦੀ ਬਾਰਗਾਹ 'ਚ ਕਿ ਅੱਲਾ ਰੱਬੁਲ ਇੱਜ਼ਤ ਇਹਨਾਂ ਨੂੰ ਇਸੇ ਤਰ੍ਹਾਂ ਲੋਕਾਂ ਦੇ ਅੰਦਰ ਖੈਰ ਵੰਡਣ ਦਾ ਜਿਹੜਾ ਇੱਕ ਵਸੀਲਾ ਔਰ ਜ਼ਰੀਆ ਬਣਾਏ ਰੱਖੇ, ਔਰ ਇਹਨਾਂ ਦੀ ਨਿਸਬਤ ਦੇ ਨਾਲ ਹੋਰ ਬਹੁਤ ਸਾਰੇ ਲੋਕ ਅੱਲਾ ਦੀ ਮਖਲੂਕ ਦੇ ਅੱਖਾਂ 'ਚੋਂ ਅਥਰੂ ਚੁਰਾਉਣ ਦੀ ਜਿਹੜੀ ਇੱਕ ਕੈਫੀਅਤ ਹੈ, ਇੱਕ ਜਜ਼ਬਾ ਹੈ, ਉਹਦੇ ਨਾਲ ਸਰਸ਼ਾਰ ਹੁੰਦੇ ਰਹਿਣ। ਪੀਰ ਸੈयद ਲਖਤ ਹਸਨੈਨ ਸਾਹਿਬ ਇੱਥੇ ਮੌਜੂਦ ਨੇ। ਇਹਨਾਂ ਬਾਰੇ ਥੋੜ੍ਹਾ ਬਹੁਤ ਜਿਹੜਾ ਮੈਂ ਪੜ੍ਹਿਆ ਸੁਣਿਆ, ਹਾਲੇ ਗੱਲਬਾਤ ਹੋਈ ਇਹਨਾਂ ਨਾਲ। ਇਹ ਜਿਹੜਾ ਕੰਮ ਕਰ ਰਹੇ ਨੇ ਇਹ ਖਾਸ ਕਰ ਰੱਬ ਦਾ ਕਰਮ ਹੁੰਦਾ ਹੈ। ਇਹ ਚੁਣੇ ਹੋਏ ਲੋਕ ਹੁੰਦੇ ਨੇ ਰੱਬ ਦੇ ਕਿ ਜਿਨ੍ਹਾਂ ਕੋਲੋਂ ਰੱਬ ਇਹੋ ਜਿਹਾ ਕੰਮ ਲਵੇ। ਤੇ ਬਹੁਤ ਸਾਰੇ ਲੋਕ ਉਹਨਾਂ 'ਚ ਅਸੀਂ ਵੀ ਸ਼ਾਮਲ ਹੁੰਦੇ ਹਾਂ ਕਿ ਅਸੀਂ ਸੋਚਦੇ ਹਾਂ ਕਿ ਯਾਰ ਲੋਕਾਂ ਵਾਸਤੇ ਕੁਝ ਕਰੀਏ, ਦੂਜਿਆਂ ਵਾਸਤੇ ਅਸੀਂ ਕਿਸੇ ਤਰ੍ਹਾਂ ਕਿਸੇ ਦੀ ਕੋਈ ਮਦਦ ਕਰ ਸਕੀਏ, ਕਿਸੇ ਦਾ ਸਹਾਰਾ ਬਣੀਏ। ਲੇਕਿਨ ਇਹ ਚੀਜ਼ ਅੱਜ ਵੀ ਇਹਨਾਂ ਨਾਲ ਗੱਲ ਕਰਕੇ ਜਿਹੜੀ ਮੈਨੂੰ ਸਮਝ ਆਈ ਹੈ ਉਹ ਇਹੀ ਹੈ ਕਿ ਤੁਸੀਂ ਆਪ ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਦੋਂ ਤੀਕਰ ਰੱਬ ਨਹੀਂ ਚਾਹੇਗਾ ਉਹ ਇਹੋ ਜਿਹੀ ਵੱਡੀ ਜ਼ਿੰਮੇਵਾਰੀ ਆਪਣੇ ਖਾਸ ਬੰਦਿਆਂ ਨੂੰ ਹੀ ਦਿੰਦਾ। ਇਹ ਹਰ ਬੰਦੇ ਦੇ ਨਸੀਬ 'ਚ ਨਹੀਂ ਹੁੰਦੀ ਤੇ ਇਹ ਬੜੀ ਵੱਡੀ ਗੱਲ ਹੈ। ਗੱਲਬਾਤ ਕਰਨ ਵਾਲਿਆਂ ਆਖਿਆ ਕਿ ਲੋਕ ਸੇਵਾ ਕਰਨ ਵਾਲਿਆਂ ਨੂੰ ਰੱਬ ਆਪ ਚੁਣਦਾ ਹੈ। ਸੈयद लखत हुसनैन ਹੋਰਾਂ ਦੀ ਨਿਸਬਤ ਉਸ ਖਾਨਦਾਨ ਨਾਲ ਹੈ ਜਿਸ ਨੇ ਸਾਰੀ ਹਯਾਤੀ ਦੂਜਿਆਂ ਦੀ ਖਿਦਮਤ ਕੀਤੀ। ਦੁਨੀਆ ਇਨਸਾਨਾਂ ਦਾ ਹਜੂਮ ਹੈ। ਰੱਬ ਦੇ ਬੰਦੇ ਉਹ ਨੇ ਜਿਹੜੇ ਰੱਬ ਦੇ ਬੰਦਿਆਂ ਦੇ ਦਰਦੀ ਨੇ, ਉਹਨਾਂ ਦਾ ਦੁੱਖ ਵੰਡਦੇ ਨੇ, ਉਹਨਾਂ ਦੇ ਗਮ ਦੇ ਵਿੱਚ ਉਹਨਾਂ ਤੋਂ ਵੱਧ ਉਦਾਸ ਹੁੰਦੇ ਨੇ। ਸੱਚੀ ਗੱਲ ਤਾਂ ਇਹ ਹੈ ਕਿ ਬੰਦੇ ਦੀ ਹੈਸੀਅਤ ਹੀ ਨਹੀਂ ਹੈ ਕਿ ਉਹ ਕਿਸੇ ਦਾ ਗਮਗੁਸਾਰ ਹੋ ਸਕੇ। ਇਹ ਰੱਬ ਕਰਦਾ ਹੈ, ਅੱਲਾਹ ਤਾਲਾ ਕਰਦਾ ਹੈ ਕਿ ਉਹ ਇਸ ਹਜੂਮ ਵਿੱਚੋਂ ਉਹਨਾਂ ਬੰਦਿਆਂ ਨੂੰ ਚੁਣਦਾ ਹੈ,
ਉਹਨਾਂ ਆਪਣੇ ਬੰਦਿਆਂ ਨੂੰ ਚੁਣਦਾ ਹੈ ਜਿਨ੍ਹਾਂ ਦੇ ਹੱਥੀਂ ਉਹ ਕੰਮ ਕਰਵਾਉਂਦਾ ਹੈ ਜਿਹੜਾ ਉਹ ਆਪਣੇ ਬੰਦਿਆਂ ਦੀ ਖੁਸ਼ੀ ਵਾਸਤੇ, ਉਹਨਾਂ ਦਾ ਦੁੱਖ ਦੂਰ ਕਰਨ ਵਾਸਤੇ ਇਸ ਇਨਸਾਨੀਅਤ ਦੀ ਬੁਨਿਆਦ ਜੋ ਦੱਸੀ ਗਈ, ਜੋ ਉਸਨੇ ਫਰਮਾਇਆ। ਇਸ ਜ਼ਮੀਨ ਦੀ, ਇਸ ਧਰਤੀ ਦੀ ਖੁਸ਼ਨਸੀਬੀ ਕਿ ਹਰ ਦੌਰ ਵਿੱਚ ਇੱਥੇ ਅਜਿਹੇ ਲੋਕ ਮੌਜੂਦ ਰਹੇ ਜਿਨ੍ਹਾਂ ਦੀ ਨਿਸਬਤ ਨਾਲ ਇਹ ਆਬਾਦ ਰਹੀ, ਵਰਨਾ ਬੁਰੇ ਲੋਕ ਹੋਣ ਤੇ ਇਹ ਧਰਤੀ ਕਦ ਦੀ ਮਿਟ ਚੁੱਕੀ ਹੁੰਦੀ, ਇਹ ਦੁਨੀਆ ਕਦ ਦੀ ਸਿਮਟ ਚੁੱਕੀ ਹੁੰਦੀ। ਲਖਤੇ ਹਸਨੈਨ ਸ਼ਾਹ ਸਾਹਿਬ ਨੇ 1993 ਤੋਂ ਜਿਹੜਾ ਸਮਾਜ ਸੇਵਾ ਦਾ ਸਿਲਸਿਲਾ ਸ਼ੁਰੂ ਕੀਤਾ, ਉਹ ਹਰ ਨਵੇਂ ਦਿਹਾੜੇ ਦੇ ਨਾਲ, ਹਰ ਨਵੇਂ ਦਿਨ ਦੇ ਨਾਲ ਉਹ ਬਹੁਤ ਅਗਾਂਹ ਵੱਧਦਾ ਰਿਹਾ। ਐਜੂਕੇਸ਼ਨ ਹੋਵੇ, ਹੈਲਥ ਸੈਕਟਰ ਹੋਵੇ, ਜਾਂ ਫਿਰ ਲੋਕਾਂ ਦੇ ਦਸਤਰਖਾਨ ਉੱਤੇ ਵਿਛੀ ਭੁੱਖ ਹੋਵੇ, ਉਹਨਾਂ ਨੇ ਲੋਕਾਂ ਦੇ ਦੁੱਖ ਵੰਡੇ, ਦਰਦ ਵੰਡੇ, ਉਹਨਾਂ ਦਾ ਸਹਾਰਾ ਬਣੇ, ਆਸਰਾ ਬਣੇ ਔਰ ਉਸ ਨਾਮ ਦੀ, ਉਸ ਨਿਸਬਤ ਦੀ ਲੱਜ ਪਾਲੀ ਜਿਹਦੀ ਨਿਸਬਤ ਨਾਲ ਇਹ ਕਾਇਨਾਤ ਤਖਲੀਕ ਹੋਈ ਸੀ। ਅੱਜ ਦਾ ਇਹ ਫੰਕਸ਼ਨ ਜਿਹੜਾ ਸੀ, ਜਿੱਥੇ ਔਰੀਆ ਸਾਹਿਬ ਤਸ਼ਰੀਫ ਲਿਆਏ, सैयद लख्त हुसैन साहब तशरीफ लाए और बाकी तमाम दोस्त मेरे साहिब जी वकार तशरीफ लाए, मैं बहुत मशकूर हाँ। पंजाब हाउस बुनियादी तौर पर एक ऐसी आमाज गाह है जिथे पंजाबी के हवाले नाल असी काम कर रहे हैं। साड़ी कोशिश ते काविश है कि असी उन्होंने सूफियां से काम करिए जिन्हें समाज की खिदमत अपना किरदार अदा किया। मेरा इस गल ते ईमान है कि साढ़े सूफी शोरा ने वो इलम तखलीक किया जिहदे नतीजे इस खिते हज़ार नहीं लखां लोग मुसलमान होए। क्योंकि मैं दावे नाल गल करना, कई लोगों को एक गल कौड़ी भी लगती है कि इस खिते इस्लाम बजरिया सूफी फैलिया, इस्लाम बजरिया मुला नहीं फैलिया। सो असी बाबा फरीद, बुल्ले शाह, सुल्तान बाहू, मियाँ मोहम्मद बख्श और दीगर सूफी शोरा दे कलाम नूं लोकां तक पहुँचाउण वास्ते, उन्हां दी ज़बान नूं लोकां दी ज़बान बनाउण वास्ते अपना किरदार अदा कर रहे हैं। साड़ी कोशिश ते काविश है कि असी पंजाबी विच लोकां नूं आगाह करिए और जिवें अज असी सैयद लख्त हुसैन साहब नूं मुशर्रफ बे पंजाबी करने की कोशिश की है, बाकी दोस्तों भी इस पासे रागब करिए कि वो पंजाबी ज़बान वास्ते और सूफी वास्ते काम करन। साडा पंजाब उसका बुनियादी मकसद और मुद्दा ही है। बल्कि असी पिछले दिन साड़ी मीटिंग हुई तो नदीम रजा साहब चूँकि साडे क्रिएटिव हैड ने, असी बहुत ही संजीदगी नाल एक फैसला किया, साडे बहुत ही सीनियर लोग मौजूद सन कि असी नबी करीम सल्लल्लाहु अलैहि वसल्लम की जिंदगी के अहवाल के बारे डॉक्यूमेंट्री का सिलसिला शुरू करिए ਜਿਹੜੀਆਂ ਪੰਜਾਬੀ 'ਚ ਬਣਨ ਤੇ ਉਹਦਾ ਤਰਜਮਾ ਅੰਗਰੇਜ਼ੀ ਦੀ ਜ਼ਬਾਨਾਂ 'ਚ ਹੋਵੇ। ਜਿਵੇਂ ਲਖਤੇ ਹੁਸੈਨ ਮੇਰਾ ਕਲਾਸ ਫੈਲੋ ਹੋਵੇ, ਇਹਨਾਂ ਦੇ ਵੱਡੇ ਭਾਈ ਮੁਖਤਾਰਨ ਨਬੀ ਸਾਹਿਬ ਜਿਹੜੇ ਪਿਛਲੇ ਦਿਨਾਂ ਫੌਤ ਹੋ ਗਏ, ਉਹ ਮੇਰੇ ਵੱਡੇ ਭਾਈ ਦੇ ਤੋਂ 1 ਸਾਲ ਪਿੱਛੇ ਉਸੇ ਸਕੂਲ ਦੇ ਵਿੱਚ ਪੜ੍ਹਦੇ ਸਨ। ਔਰ ਇਹਨਾਂ ਤੋਂ ਛੋਟਾ ਜਿਹੜਾ ਅੱਜ ਕੱਲ੍ਹ ਜਿਹੜਾ ਮੇਨ ਕਹਿ ਲਓ ਕਿ ਸਾਡਾ ਹੈੱਡਕੁਆਟਰ ਹੈ ਸੋਧਰੇ ਦਾ, ਉਹਦੇ ਇੰਚਾਰਜ ਨੇ ਜ਼ਿਆਉਨ ਨੂਰ ਸਾਹਿਬ, ਉਹ ਮੇਰੇ ਤੋਂ ਛੋਟੇ ਭਾਈ ਦੇ ਕਲਾਸ ਫੈਲੋ। ਯਾਨੀ ਕਿ ਪੂਰੇ ਵਾਲਦ ਸਾਹਿਬ ਤੋਂ ਅਸੀਂ ਵੇਖਦੇ ਹਾਂ ਨਾ ਇਹਨਾਂ ਦੇ ਖਾਨਦਾਨ ਦੀਆਂ ਹਿਦਮਾਤ, ਇਹਨਾਂ ਦੀ ਨੇਕ ਨਾਮੀ, ਔਰ ਫਿਰ ਜਿੱਥੇ ਜਿੱਥੇ ਵੀ ਗਿਆ ਯਾਨੀ ਇਹਨਾਂ ਦੇ ਵੱਡੇ ਭਾਈ ਜਿਵੇਂ ਸੈਯਦ ਚੰਦ ਪੀਰ ਸ਼ਾਹ ਸਾਹਿਬ ਨੇ, ਉਹਨਾਂ ਜੋ ਰੋਲ ਅਦਾ ਕੀਤਾ ਇੱਕ ਸ਼ਰਾਫਤ ਦਾ, ਇੱਕ ਕਹਿ ਲਓ ਕਿ ਇੱਕ ਪਿਓਰ ਜਿਵੇਂ ਇੱਕ ਇਨਸਾਨ ਹੁੰਦਾ ਨਾ, ਧਰਤੀ ਤੋਂ ਉੱਠਿਆ ਬੰਦਾ, ਉਹ ਜਿਹੜਾ ਆਪਣੇ ਮਜ਼ਹਬ ਦੀ ਵੀ ਉਨੀ ਹੀ ਯਾਨੀ ਅਹਿਮੀਅਤ ਲੋਕਾਂ ਨੂੰ ਦੱਸਦਾ ਹੈ, ਉਹਨਾਂ ਨੂੰ ਇਸ ਦੀਨ ਨਾਲ ਵੀ ਜੋੜਦਾ, ਦੁਨੀਆ ਦੀਆਂ ਵੀ ਗੱਲਾਂ ਦੱਸਦਾ, ਉਹ ਸੈਯਦ ਚੰਦ ਪੀਰ ਸ਼ਾਹ ਸਾਹਿਬ ਸਨ। ਇਹ ਤੇ ਮਾਲਕ ਦੀ ਜਿਹੜੀ ਮਖਲੂਕ ਹੈ ਉਹਦੀ ਖਿਦਮਤ ਤੇ ਫਿਰ ਉਹਦੇ ਬਾਅਦ ਇਨਸਾਨਾਂ ਦੀ ਖਿਦਮਤ, ਤੇ ਇਹ ਤੇ ਮਾਲਕ ਨੂੰ ਇੰਨੀ ਪਸੰਦ ਹੈ ਕਿ ਜਿਹਦਾ ਤਸੱਵਰ ਨਹੀਂ। ਅਲ ਖਲਕ ਕੁੱਲੁਹੁਮ ਯਾ ਅੱਲਾਹ, ਪੂਰਾ ਜਿਹੜਾ ਨਾ ਇਹ ਖਲਕ, ਇਹ ਮੇਰਾ ਕੁੰਬਾ ਹੈ, ਮੇਰਾ ਘਰਾਨਾ ਹੈ, ਮੇਰੇ ਪੁੱਤਰ ਨੇ, ਅਯਾਲ ਅੱਲਾਹ ਦੇ ਅਯਾਲ ਵਿੱਚੋਂ ਨੇ, ਭਾਵੇਂ ਉਹ ਕੁੱਤਾ ਹੋਵੇ ਤੇ ਭਾਵੇਂ ਉਹ ਬਿੱਲੀ ਹੋਵੇ ਤੇ ਭਾਵੇਂ ਉਹ ਖੋਤਾ ਹੋਵੇ ਤੇ ਭਾਵੇਂ ਇਨਸਾਨ ਹੋਵੇ। ਤੇ ਤੁਹਾਡੇ ਅਯਾਲ ਨੂੰ ਕੋਈ ਬੰਦਾ ਪਿਆਰ ਕਰੇ ਤੁਹਾਨੂੰ ਚੰਗਾ ਨਹੀਂ ਲੱਗੇਗਾ? ਤੇ ਮਾਲਕ ਦੇ ਅਯਾਲ ਨੂੰ ਬਹਰਹਾਲ ਅੱਲਾਹ ਤਾਲਾ ਖੁਸ਼ ਰੱਖੇ, आबाद रखे। मुदस्सिर भट्ट साहब ने छोटी जी चीज़ है, लेकिन दुनिया च एक गल दसा, हर वड्डी तारीख का आगाज़ बड़ी छोटी जगह तो है। सैयद लख्त हुसनैन होरां आख्या कि असीं रब दे बंदियां दी सेवा दा काम चुनिया, फिर औकड़ां आपे टलदियां गईयां। साढ़े बड़े भाई मुदस्सिर भट्ट साहब एक दलेरी बहादरी की अलामत ने,
ਇੱਕ ਹੁੰਦਾ ਜਿਹੜੇ ਭੱਟ ਸਾਹਿਬ ਦੀ ਤੁਸੀਂ ਤਕਰੀਰ ਸੁਣ ਕੇ ਦਲੇਰੀ ਸੁਣਦੇ ਹੋ ਤੇ ਮਹਿਸੂਸ ਕਰਦੇ ਹੋ ਅਸਾਂ ਇਹਨਾਂ ਦੀ ਦਲੇਰੀ ਦੇਖੀ ਸੁਣੀ ਤੇ ਪੜ੍ਹਨਾ ਬੜਾ ਫਰਕ ਹੁੰਦਾ ਔਰ ਸਾਨੂੰ ਜਿਹੜੀ ਚੀਜ਼ ਮਿਲੀ ਉਹ ਚੀਜ਼ ਸਾਨੂੰ ਖਿਦਮਤ ਦੀ ਵਿਰਾਸਤ ਮਿਲੀ ਜਾਇਦਾਦ ਦੌਲਤ ਦੀ ਵਿਰਾਸਤ ਨੇ ਸਾਨੂੰ ਖਿਦਮਤ ਦੀ ਵਿਰਾਸਤ ਔਰ ਅੱਲਾਹ ਤਾਲਾ ਨੇ ਸੋਧਰੇ ਤੋਂ ਉਠਾ ਕੇ ਅੱਜ ਦੁਨੀਆ ਦਾ ਕੋਈ ਮੁਲਕ ਮੈਂ ਦੱਸਦਾ ਹਾਂ ਪਿਆ ਜ਼ੈਨ ਸਾਹਿਬ ਨੂੰ ਕਿ ਲਾਸਟ 34 ਈਅਰਸ ਤੋਂ ਦੁਨੀਆ ਦਾ ਕੋਈ ਮੁਲਕ ਐਸਾ ਨਹੀਂ ਜਿੱਥੇ ਸੁਨਾਮੀ ਦੁੱਖ ਤਕਲੀਫ ਮੁਸੀਬਤ ਜੰਗਾਂ ਆਈਆਂ ਨੇ ਔਰ ਜਿੱਥੇ ਮੁਸਲਮਾਨ ਮੌਜੂਦ ਨੇ ਅੱਲਾਹ ਦੀ ਰਹਿਮਤ ਕੋਈ ਇੱਕ ਮੁਲਕ ਐਸਾ ਨਹੀਂ ਦੁਨੀਆ ਦਾ ਔਰ ਇਹ ਬੜੀ ਨਿਮਤ ਹੈ ਖੁਦਾ ਦੀ ਔਰ ਜਿਸ ਵਿੱਚ ਇਹ ਵੀ ਤੁਹਾਡੇ ਵਾਸਤੇ ਬੜੀ ਖੁਸ਼ੀ ਦੀ ਬਾਤ ਹੈ ਜਿੱਥੇ ਮੈਂ ਜਾਣਾ ਵਾਂ ਤੇ ਉੱਥੇ ਪਾਕਿਸਤਾਨ ਦੀ ਪਹਿਚਾਣ ਹੁੰਦੀ ਹੈ ਪੰਜਾਬ ਹਾਊਸ ਵਿੱਚ ਹੋਣ ਵਾਲਾ ਇਹ ਇਕੱਠ ਲੰਮੇ ਅਰਸੇ ਤੱਕ ਯਾਦ ਰੱਖਿਆ ਜਾਵੇਗਾ ਕਿਉਂ ਜੇ ਇੱਥੇ ਹਰ ਖੇਤਰ ਦੇ ਉੱਚੇ ਲੋਕ ਸੈਯਦ ਲਖਤ ਹੁਸਨੈਨ ਹੋਰਾਂ ਨੂੰ ਸਲਾਮੀ ਪੇਸ਼ ਕਰਨ ਲਈ ਹਾਜ਼ਰ ਹੋਏ ਸਨ। ਕੈਮਰਾਮੈਨ ਅਲੀ ਕੈਸਰ ਤੇ ਉਸਮਾਨ ਬੱਟ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ ਟੀਵੀ, ਪੰਜਾਬ ਹਾਊਸ, ਲਾਹੌਰ।